ਗੁਲਾਲਈ ਇਸਮਾਈਲ ਹੋਰੀ ਕਈ ਦਿਨ ਗਾਇਬ ਰਹਿਣ ਤੋਂ ਬਾਅਦ ਹੁਣ ਅਮਰੀਕਾ ਵਿੱਚ ਸਾਹਮਣੇ ਆਈਆਂ ਨੇ। ਇਹ ਪਾਕਿਸਤਾਨ ਦੀ ਉਹ ਧੀ ਏ ਜਿਹੜੀ ਹਮੇਸ਼ਾ ਮਾਪਿਆਂ ਦੀ ਬਦਨਾਮੀ ਦਾ ਹੀ ਬਾਇਸ ਬਣੀ। ਹੁਣ ਇਹਦਾ ਆਖਣਾ ਹੈ ਕਿ ਪਾਕਿਸਤਾਨ ਵਿੱਚ ਇਹਦੀ ਜਾਨ ਨੂੰ ਖਤਰਾ ਹੈ, ਸੋ ਅਮਰੀਕਾ ਬਹਾਦਰ ਸਿਆਸੀ ਪਨਾਹ ਦੇਵੇ। ਗੁਲਾਲਈ ਇਸਮਾਈਲ ਹੋਰਾਂ ਦੇ ਮਾਜ਼ੀ ਦਾ ਜਾਇਜ਼ਾ ਲਿਆ ਜਾਏ ਤੇ ਪਤਾ ਲੱਗਦਾ ਹੈ ਸ਼ੁਰੂ ਦਿਨ ਤੋਂ ਉਹਦਾ ਟਾਰਗੇਟ ਅਮਰੀਕੀ ਸ਼ਹਿਰੀਅਤ ਹਾਸਲ ਕਰਨਾ ਹੀ ਸੀ। ਰੌਸ਼ਨ ਖਿਆਲੀ ਦੇ ਨਾਂ ਉੱਤੇ ਮੁਆਸ਼ਰਤੀ ਕਦਰਾਂ ਦਾ ਮਜ਼ਾਕ ਉਡਾਉਣਾ ਤੇ ਕਦੀ ਹਮ ਜਿਨਸ ਪਰਸਤੀ ਦੇ ਹੱਕ ਅੰਦਰ ਤਵੀਲਾਂ ਘੜਨੀਆਂ ਗੁਲਾਲਈ ਦੀ ਆਦਤ ਸੀ ਤਾਂ ਜੇ ਮਗਰਬੀ ਤਾਕਤਾਂ ਇਹਦਾ ਨੋਟਿਸ ਲੈਣ। ਨੁਮਾਇਆ ਹੋਣ ਦੀ ਸ਼ੌਕੀਨ ਇਹ ਬਾਂਦਰੀ ਭਾਰਤੀ ਇਸ਼ਾਰਿਆਂ ਉੱਤੇ ਵੀ ਨੱਚਦੀ ਰਹੀ ਤੇ ਫੌਜ ਸਮੇਤ ਦੂਜੇ ਇਦਾਰਿਆਂ ਦੇ ਖਿਲਾਫ ਜ਼ਹਿਰ भी उगलती रही। आज भी आप जाएं और आप उनसे लोगों से पूछें कि यहाँ पर बच्चों के साथ जिनसी तशद्दुद होता तो आपको कहेंगे हाँ यही फौजी एहलकार हमारे बच्चों और बच्चों के साथ जिनसी ज्यादती करते हैं। आप सब लोग जानते हैं कि कितने कबाइल और कितने पश्तून सवात और कबाइल इसलिए नहीं छोड़कर आए थे सिर्फ कि वहाँ पे जंग हो रही थी, वो अपने घर इसलिए छोड़कर आए थे कि उनकी इज्जतें वहाँ पर महफूज नहीं थी, इसलिए कि यही फौजी एहलकार उनके घरों के अंदर घुसकर उनको बेइज्जत करते थे। ਗੁਲਾਲਈ ਦੇ ਐਕਸਪੋਜ਼ ਹੋਣ ਨਾਲ ਜਿੱਥੇ ਪੀਟੀਐਮ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ ਉੱਥੇ ਹੀ ਮੁਲਕੀ ਫੌਜਾਂ ਤੇ ਇਦਾਰਿਆਂ ਉੱਤੇ ਭੌਂਕਣ ਵਾਲੇ ਕੁੱਤਿਆਂ ਦੀ ਔਕਾਤ ਵੀ ਪਤਾ ਲੱਗ ਗਈ ਹੈ। ਭਾਰਤੀ ਇਸ਼ਾਰਿਆਂ ਉੱਤੇ ਨੱਚਦੀ ਇਹ ਬਾਂਦਰੀ ਹੁਣ ਕੀ ਬਕੇਗੀ, ਇਹ ਵੇਖਦੇ ਰਹਿਣਾ ਤੇ ਨਾਲ ਇਹਨੂੰ ਪਾਲਣ ਵਾਲਿਆਂ ਤੇ ਇਹਦੀ ਹਮਾਇਤ ਕਰਨ ਵਾਲਿਆਂ ਦੀ ਅਸਲੀਅਤ ਵੀ ਜ਼ਰੂਰ ਪਹਿਚਾਨਣਾ।